ਦਰਸ਼ਕੋ ਪ੍ਰਿੰਟ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਰੂਹਾਨੀਅਤ ਦਾ ਸੈਗਮੈਂਟ ਅੱਜ ਕੱਲ ਖਾਸ ਹੋਰ ਵੀ ਅਹਿਮ ਹੈ ਕਿਉਂਕਿ ਸਾਡੇ ਮੁਸਲਮਾਨ ਭੈਣ ਭਰਾ ਜਿੱਥੇ ਰੋਜ਼ੇ ਰੱਖ ਰਹੇ ਨੇ ਸਵੇਰ ਤੋਂ ਸ਼ਾਮ ਤੱਕ ਅੱਲਾ ਦੀ ਇਬਾਦਤ ਔਰ ਉਸ ਦੀ ਯਾਦ ਵਿੱਚ ਜੁੜੇ ਹੋਏ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਸਾਂਝ ਉਹ ਕੌਮਾਂ ਦੀ ਜਿਹੜੀ ਵਹਾਦਤ ਦੇ ਉੱਤੇ ਹੈ, ਤੌਹੀਦ ਦੇ ਉੱਤੇ ਹੈ, ਆਪਸੀ ਸਾਂਝਾਂ ਆਪਣੀ ਤਹਿਜ਼ੀਬ ਦੀ ਸਾਂਝ ਦੇ ਉੱਤੇ ਹੈ। ਅੱਲਾਹ ਤਾਲਾ ਰਹਿਮਤ ਕਰੇ, ਗੁਰੂ ਕਿਰਪਾ ਕਰਨ, ਇਹ ਹੋਰ ਵੀ ਮਜ਼ਬੂਤ ਹੋਏ। ਔਰ ਅਸੀਂ ਕੱਲ ਵੀ ਜਿਹੜਾ ਸ਼ਬਦ ਵਿਚਾਰ ਦੇ ਲਈ ਚੁਣਿਆ ਸੀ, ਗੁਰੂ ਨਾਨਕ ਸਾਹਿਬ ਦਾ 5 ਨਮਾਜ਼ਾਂ ਕਿਵੇਂ ਸਾਡੇ ਜੀਵਨ ਦੇ ਅੰਦਰ ਚੰਗੇ ਗੁਣ ਲੈ ਕੇ ਆਉਣ, ਜਿਸ ਦੇ ਵਿੱਚ ਸੱਚ ਹੈ, ਜਿਹੜਾ ਰਿਜ਼ਕੇ ਹਲਾਲ ਹੈ, ਰੱਬ ਦੀ ਯਾਦ ਹੈ, ਸਾਫ਼ ਨੀਅਤ ਹੋਣਾ ਔਰ ਸਾਡੀ ਕਰਨੀ ਹੈ, ਅਮਲ ਨੇ, ਇਹੀ ਮੁਸਲਮਾਨ ਨੂੰ ਬਣਾਉਂਦਾ ਹੈ। ਜੇ ਇਹ 5 ਗੁਣ ਜਿਹੜੇ ਨੇ ਗੁਰੂ ਸਾਹਿਬ ਨੇ ਫਰਮਾਏ ਇਹ ਹੋਣ। ਔਰ ਅੱਜ ਵੀ ਮੈਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਜਿਹੜਾ ਜਿਹਨੂੰ ਅਸੀਂ ਕਪਲੇਟ ਕਵਾਂਗੇ, ਸ਼ਲੋਕ ਮਹੱਲਾ ਪਹਿਲਾ ਦੇ ਥੱਲੇ ਗੁਰੂ ਗ੍ਰੰਥ ਸਾਹਿਬ 'ਚ ਪੰਨਾ 140 ਦੇ ਉੱਤੇ 140 ਨੰਬਰ ਪੇਜ ਹੈ। ਇਹਨੂੰ ਅਸੀਂ ਰਿਸਪੈਕਟਿਵਲੀ ਆਪਣੀ ਗੁਰਮੁਖੀ ਜ਼ਬਾਨ ਦੇ ਵਿੱਚ ਅੰਗ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਅੰਗ 140, ਕਿਉਂਕਿ ਇਹ ਰੂਹਾਨੀ ਮੈਸੇਜ ਹੈ। ਔਰ ਇਸ ਦੇ ਵਿੱਚ ਵੀ ਜਿਹੜੇ ਇਸਲਾਮ ਦੇ ਵਿੱਚ ਇਸਤੇਮਾਲ ਹੁੰਦੀਆਂ ਚੀਜ਼ਾਂ ਨੇ, ਉਹਨਾਂ ਸਿੰਬਲਸ ਨੂੰ ਜਿਹੜਾ ਉਹ ਕੋਟ ਕੀਤਾ ਗਿਆ ਹੈ। ਜਿਵੇਂ ਮਸੀਤ ਹੈ ਜਿੱਥੇ ਨਮਾਜ਼ ਪੜ੍ਹੀ ਜਾਂਦੀ ਹੈ, ਮੁਸੱਲਾ ਜਿਹੜਾ ਕੱਪੜਾ ਵਿਛਾਇਆ ਜਾਂਦਾ ਹੈ ਜਦੋਂ ਨਮਾਜ਼ੀ ਨਮਾਜ਼ ਅਦਾ ਕਰਦਾ ਹੈ। ਔਰ ਇਸੇ ਤਰ੍ਹਾਂ ਕੁਰਾਨ ਮਜੀਦ ਹੈ ਔਰ ਸੁन्नत ਹੈ ਔਰ ਕਾਬੇ ਦੀ ਗੱਲ ਹੈ, ਮੱਕਾ ਸ਼ਰੀਫ, ਔਰ ਇਹ ਜਿਹੜਾ ਕਲਮਾ ਪੜ੍ਹਨਾ ਹੈ, ਔਰ ਸਾਰੇ ਤਾਂ ਨਹੀਂ, ਕੁਛ ਜਿਹੜੇ ਨੇ ਤਸਬੀਹ, ਰੋਜ਼ਰੀ ਜਿਹਨੂੰ ਕਿਹਾ ਜਾਂਦਾ ਹੈ, ਮਾਲਾ, ਉਸ ਦਾ ਇਸਤੇਮਾਲ ਕਰਦੇ ਨੇ। ਸੋ ਇਹ ਸਾਰੇ ਬੜੇ ਅਹਿਮ ਇਸਲਾਮਿਕ ਫੇਥ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਜਾਂ ਫੇਥ ਨਾਲ ਜੁੜੀਆਂ ਚੀਜ਼ਾਂ ਨੇ। ਸੋ ਇਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਬੇਸ਼ੱਕ ਐਡਰੈਸ ਮੁਸਲਮਾਨ ਭਰਾਵਾਂ ਭੈਣਾਂ ਦੇ ਲਈ ਉਹਨਾਂ ਲੱਗੇਗਾ ਵੀ ਕੀਤਾ ਹੈ, ਪਰ ਇਹ ਉਹ ਸਾਰੀ ਆਪਣੀ ਕੌਮ ਨੂੰ ਮੈਸੇਜ ਦੇ ਰਹੇ ਨੇ ਕਿ ਭਾਈ ਜਦੋਂ ਤੁਸੀਂ ਕਿਸੇ ਵੀ ਮਜ਼ਹਬ ਦੇ ਵਿੱਚ ਰੱਬ ਦੇ ਨਾਲ ਜੁੜਨ, ਦੁਆ ਕਰਨ ਦੇ ਲਈ ਜੁੜਦੇ ਹੋ ਤਾਂ ਤੁਹਾਡੇ ਅੰਦਰ ਸੱਚ ਹੋਏ ਔਰ ਸਿਰਫ ਇਹ ਮੀਅਰ ਇੱਕ ਸਿੰਬੋਲਿਜ਼ਮ ਨਾ ਬਣ ਜਾਏ ਕਿ ਤੁਸੀਂ ਸਿਰਫ ਇੱਕ ਜਿਹਨੂੰ ਰਿਚੁਅਲਿਜ਼ਮ ਕਿਹਾ ਜਾਂਦਾ ਹੈ, ਰਸਮੋ ਰਿਵਾਜ ਨਾ ਬਣ ਜਾਏ ਕਿ ਤੁਸੀਂ ਇੱਕ ਰਸਮ ਅਦਾ ਕਰ ਰਹੇ ਹੋ, ਪਰ ਤੁਹਾਡਾ ਦਿਲ ਜਿਹੜਾ ਉਸ ਰੱਬ ਦੇ ਪਿਆਰ ਤੋਂ ਮਹਿਰੂਮ ਹੋਏ, ਖਾਲੀ ਹੋਏ, ਤੁਹਾਡੀ ਜ਼ਿੰਦਗੀ 'ਚ ਇਮਾਨਦਾਰੀ ਨਾ ਹੋਏ, ਤੁਹਾਡੇ ਅੰਦਰ ਤਰਸ ਨਾ ਹੋਏ, ਕੰਪੈਸ਼ਨ ਨਾ ਹੋਏ। ਔਰ ਇਹ ਸ਼ਲੋਕ ਹੈ, ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁन्नत ਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀ ਸਾਥ ਤਿਸ ਭਾਵਸੀ ਨਾਨਕ ਰੱਖੈ ਲਾਜ। ਇਹ ਮੇਰੇ ਮੁਸਲਮਾਨ ਭਰਾ, ਇਹ ਮੇਰੇ ਮੁਸਲਮਾਨ ਭੈਣ, ਤੂੰ ਇਸਲਾਮ ਦੇ ਵਿੱਚ ਆਪਣੇ ਨਬੀ ਦੇ ਵਿੱਚ ਯਕੀਨ ਰੱਖਦੇ ਹੋ, ਪਰ ਇਹ ਗੱਲ ਆਪਣੇ ਅੰਦਰ ਵੱਲ ਨਜ਼ਰ ਮਾਰ ਕੇ ਦੇਖੋ। ਮਸੀਤ ਜਾਣਾ ਬਹੁਤ ਚੰਗਾ ਹੈ, ਪਰ ਕੀ ਤੁਹਾਡੇ ਅੰਦਰ ਮਿਹਰ, ਦੂਸਰੇ ਦੇ ਉੱਤੇ ਤਰਸ ਕਰਨ ਦੀ ਭਾਵਨਾ ਹੈ? ਕੀ ਤੁਹਾਡੇ ਇੱਕ ਡਿਵਾਊਟ ਮੁਸਲਮਾਨ ਹੋਣ ਨੇ ਤੁਹਾਨੂੰ ਤਰਸ ਦੇ ਨਾਲ ਭਰਿਆ ਕਿ ਜਿੱਥੇ ਤੁਸੀਂ ਜਿਹੜਾ ਬਾਕੀਆਂ ਦੇ ਉੱਤੇ ਤਰਸ ਕਰੋ, ਮਿਹਰ ਨੂੰ ਮਸੀਤ ਬਣਾਓ ਕਿ ਜਿੱਥੇ ਤੁਹਾਡੇ ਅੰਦਰ ਮਸੀਤ ਦਾ ਮੈਸੇਜ ਇਹ ਹੋਣਾ ਚਾਹੀਦਾ ਹੈ ਕਿ ਤੁਹਾਡੇ ਅੰਦਰ ਮਿਹਰ ਹੋਏ, ਤੁਹਾਡੇ ਅੰਦਰ ਦੂਸਰਿਆਂ ਤੇ ਤਰਸ ਹੋਏ। ਸਿਦਕ ਮੁਸੱਲਾ, ਕਿ ਨਮਾਜ਼ ਅਦਾ ਕਰਨ ਦੇ ਲਈ ਤੁਸੀਂ ਇਹ ਮੁਸੱਲਾ ਵਿਛਾਇਆ ਹੈ, ਪਰ ਇਹ ਤੁਹਾਡੇ ਅੰਦਰ ਸਿਦਕ ਜਿਹੜਾ ਹੈ ਜੇ ਉਹ ਨਹੀਂ ਹੈ, ਜੇ ਤੁਹਾਡੇ ਅੰਦਰ ਸਿਦਕ ਫੇਥ ਨਹੀਂ ਹੈ, ਨਿਸ਼ਚਾ ਨਹੀਂ ਹੈ,
ਤੇ ਫਿਰ ਤੁਹਾਡਾ ਨਮਾਜ਼ੀ ਹੋਣਾ ਕੋਈ ਮਤਲਬ ਨਹੀਂ ਰੱਖੇਗਾ। ਇਹ ਸਿਦਕ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਹਾਡਾ ਇੱਕ ਪੱਕਾ ਜਿਹੜਾ ਉਹ ਸਾਥੀ ਹੋਣਾ ਚਾਹੀਦਾ ਹੈ। ਹੱਕ ਹਲਾਲ ਕੁਰਾਨ, ਤੁਸੀਂ ਕੁਰਾਨ ਦੀਆਂ ਆਇਤਾਂ ਪੜ੍ਹਦੇ ਹੋ, ਉਸ ਦੇ ਸੁਪਾਰੇ ਜਿਵੇਂ 30 ਜਿਹੜੇ ਨੇ ਉਹ ਪੜ੍ਹੇ ਜਾਂਦੇ ਨੇ ਟੋਟਲ, ਕਿ ਤੁਸੀਂ ਉਸ ਸਾਰਿਆਂ ਨੂੰ ਕੀ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਸੀਂ ਤੁਹਾਡੀ ਕਮਾਈ ਰਿਜ਼ਕੇ ਹਲਾਲ ਹੈ। ਜੇ ਤੁਸੀਂ ਕੁਰਾਨ ਪੜ੍ਹ ਕੇ ਰਿਜ਼ਕ ਹਲਾਲ ਨਹੀਂ ਕਰਦੇ ਫਿਰ ਤੁਸੀਂ ਕੁਰਾਨ ਤੇ ਅਮਲ ਨਹੀਂ ਕਰਦੇ। ਸੋ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ, ਤੁਸੀਂ ਸੁਨਨਤ 'ਚ ਯਕੀਨ ਰੱਖਦੇ ਹੋ ਆਪਣੇ ਨਬੀ ਦੀ, ਪਰ ਤੁਹਾਡੇ ਅੰਦਰ ਕੀ ਸ਼ਰਮ ਹਿਆ ਜਿਹੜੀ ਇੱਕ ਇਨਸਾਨੀ ਜ਼ਿੰਦਗੀ ਦਾ ਉਹ ਮਰਦ ਹੋਏ ਔਰਤ ਹੋਏ ਔਰ ਉਸਦੇ ਪੈਰਾਮੀਟਰ ਨੇ ਕਿ ਇਕੱਲੇ ਜ਼ਿੰਦਗੀ ਦੇ ਵਿੱਚ ਸਿਰਫ ਲੁਕਸ ਨਾਲ ਜੁੜੀ ਹੋਈ ਚੀਜ਼ ਨਹੀਂ ਹੈ ਕਿ ਤੁਸੀਂ, ਲੇਕਿਨ ਤੁਹਾਡੇ ਵਰਤਾਰੇ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਰਮ ਹਿਆ ਨਾਂ ਦੀ ਕੋਈ ਚੀਜ਼ ਹੈ। ਇਹ ਤੁਹਾਡੀ ਸੁਨਨਤ ਹੋਏ ਕਿ ਤੁਸੀਂ ਸ਼ਰਮ ਨੂੰ ਧਾਰੋ ਆਪਣੇ ਅੰਦਰ, ਹਿਆ ਹੋਏ, ਸ਼ਰਮ ਸੁਨਨਤ ਸੀਲ ਰੋਜ਼ਾ, ਤੁਸੀਂ ਰੋਜ਼ੇ ਰੱਖੇ ਨੇ। ਹੁਣ ਸ਼ੀਲ ਸੁਭਾਅ ਜਿਹੜਾ ਹੋਣਾ ਹੁੰਦਾ ਇਹ ਵੀ ਟੋਲਰੇਟ ਸੁਭਾਅ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਚੰਗਾ ਸੁਭਾਅ, ਕਿ ਤੁਹਾਡੇ ਵਰਤਾਰੇ ਦੇ ਵਿੱਚ ਕੁੜਤਣ ਨਾ ਹੋਏ, ਕੌੜਪਨ ਨਾ ਹੋਏ, ਮਿਠਾਸ ਹੋਏ, ਹਰ ਇੱਕ ਨੂੰ ਤੁਸੀਂ ਭਲਾ ਕਰਕੇ ਉਹਦੇ ਨਾਲ ਬਿਹੇਵ ਕਰੋ। ਤੁਹਾਡਾ ਰੋਜ਼ਾ ਜਿਹੜਾ ਹੈ, ਰੋਜ਼ੇ ਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਸੁਭਾਅ ਦੇ ਵਿੱਚ ਵੀ ਸ਼ੀਲਤਾ ਹੋਏ। ਹੋ ਮੁਸਲਮਾਨ, ਇਹ ਤੁਹਾਡਾ ਸੱਚਾ ਮੁਸਲਮਾਨ ਹੋਣ ਦਾ ਅਮਲ ਹੈ ਕਿ ਇਹ ਗੁਣ ਤੁਹਾਡੇ 'ਚ ਹੋਣ। ਔਰ ਫਿਰ ਇਸੇ ਹੀ ਡਾਇਲੌਗ ਨੂੰ ਕੰਟੀਨਿਊ ਰੱਖਿਆ ਗੁਰੂ ਸਾਹਿਬ ਨੇ, ਕਰਨੀ ਕਾਬਾ, ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਹਜ ਕਰਨਾ, ਕਾਬੇ ਦਾ ਦੀਦਾਰ, ਇਹ ਫਰਜ਼ ਹੈ, ਇਹ ਲਾਜ਼ਮ ਹੈ ਹਰ ਮੁਸਲਮਾਨ ਦੇ ਉੱਤੇ। ਪਰ ਕੀ ਇਸ ਹਜ ਚੋਂ ਤੁਹਾਡੇ ਐਕਸ਼ਨਸ, ਤੁਹਾਡੀ ਕਰਨੀ, ਤੁਹਾਡੀ ਜਿਹੜੀ ਜ਼ਿੰਦਗੀ ਦਾ ਵਰਤਾਰਾ ਹੈ ਉਸ ਦੇ ਵਿੱਚ ਕੋਈ ਤਬਦੀਲੀ ਆਈ ਹੈ? ਇਹ ਸਮਝੋ ਕਿ ਤੁਹਾਡੀ ਕਰਨੀ ਹੀ ਇਹ ਪਰਖੇਗੀ ਕਿ ਤੁਹਾਡੇ ਕਾਬੇ ਦਾ ਹਜ ਕਬੂਲ ਹੋਇਆ ਕਿ ਨਹੀਂ। ਸੱਚ ਪੀਰ ਕਲਮਾ ਕਰਮ ਨਿਵਾਸ, ਹੁਣ ਤੁਸੀਂ ਨਮਾਜ਼ ਅਦਾ ਕਰਦੇ ਹੋ, ਬਹੁਤ ਸਾਰੇ ਉਹਨਾਂ ਮੁਸਲਮਾਨਾਂ ਵੱਲ ਇਸ਼ਾਰਾ ਹੈ ਜਿਹੜੇ ਪੀਰ ਮੁਰੀਦੀ 'ਚ ਯਕੀਨ ਰੱਖਦੇ ਨੇ ਕਿ ਵੀ ਤੁਸੀਂ ਪੀਰ ਤਾਂ ਧਾਰਨ ਕਰ ਲਿਆ, ਪਰ ਕੀ ਤੁਹਾਡੇ ਅੰਦਰ ਸੱਚ ਹੈ? ਜੇ ਕਿਸੇ ਨੂੰ ਪੀਰ ਬਣਾਣਾ ਤੇ ਪਹਿਲਾਂ ਸੱਚ ਦਾ ਪੱਲਾ ਫੜੋ, ਜਾਂ ਇਉਂ ਹੈ ਕਿ ਤੁਹਾਡਾ ਪੀਰ ਸੱਚ ਹੋਏ, ਕਿ ਜੇ ਤੁਹਾਡੇ ਅੰਦਰ ਸੱਚ ਹੈ ਤੇ ਫਿਰ ਮਾਨੋ ਤੁਸੀਂ ਜਿਹੜਾ ਉਸ ਰੱਬ ਦੇ ਰਸਤੇ ਤੇ ਠੀਕ ਪਾਸੇ ਤੁਰੇ ਹੋਏ ਹੋ। ਔਰ ਜਿਹੜਾ ਤੁਹਾਡਾ ਕਰਮ ਨੇ, ਜ਼ਿੰਦਗੀ ਦੇ ਐਕਸ਼ਨਸ ਨੇ, ਇਹੀ ਤੁਹਾਡੀ ਨਮਾਜ਼ ਅਦਾ ਕਰਨ ਦੀ ਜਿਹੜੀ ਸਲਾਹੀਅਤ ਹੈ ਉਸ ਦਾ ਟੈਸਟ ਵੀ ਹੈ ਕਿ ਕੀ ਤੁਹਾਡੇ ਕਰਮਾਂ ਦੇ ਅੰਦਰ, ਤੁਹਾਡੇ ਕੰਮਾਂ ਦੇ ਅੰਦਰ, ਤੁਹਾਡੇ ਐਕਸ਼ਨਸ ਦੇ ਅੰਦਰ ਪਾਕੀਜ਼ਗੀ ਹੈ। ਔਰ ਫਿਰ ਗੁਰੂ ਸਾਹਿਬ ਨੇ ਫਰਮਾਇਆ ਤਸਬੀਹ ਸਾ ਤਿਸ ਭਾਵ ਸੀ, ਕਿ ਭਾਈ ਜੇ ਤੁਸੀਂ ਉਸ ਰੱਬ ਦੇ ਹੁਕਮ ਦੇ ਵਿੱਚ ਰੱਬ ਦੇ ਬੰਦੇ ਬਣ ਕੇ ਤੁਸੀਂ ਜਿਹੜਾ ਆਪਣੀ ਜ਼ਿੰਦਗੀ ਗੁਜ਼ਾਰਦੇ ਹੋ ਤੇ ਇਹ ਤੁਹਾਡੀ ਉਸ ਨੂੰ ਭਾ ਜਾਣਾ, ਰੱਬ ਨੂੰ ਚੰਗਾ ਲੱਗਣਾ, ਤੁਹਾਡੀ ਰੋਜ਼ਰੀ ਹੋਏ, ਤੁਹਾਡੀ ਤਸਬੀਹ ਹੋਏ, ਤੁਹਾਡੀ ਮਾਲਾ ਹੋਏ, ਨਾਨਕ ਰੱਖੈ ਲਾਜ। ਜੇ ਤੁਹਾਡੇ 'ਚ ਇਹ ਸਾਰੇ ਗੁਣ ਆ ਗਏ, ਤੁਹਾਡੇ ਅੰਦਰ ਜਿਹੜੀ ਹੈ ਉਹ ਮਿਹਰ ਵੀ ਹੈ, ਤਰਸ ਵੀ ਹੈ, ਸਿਦਕ ਵੀ ਹੈ, ਰਿਜ਼ਕੇ ਹਲਾਲ ਵੀ ਹੈ, ਸ਼ਰਮ ਵੀ ਹੈ, ਤੁਹਾਡੇ ਸੁਭਾਅ ਸ਼ੀਲ ਵੀ ਹੈ, ਤੁਸੀਂ ਜਿਹੜਾ ਤੁਹਾਡੀ ਕਰਨੀ ਵੀ ਠੀਕ ਹੈ, ਤੁਸੀਂ ਸੱਚੇ ਵੀ ਹੋ ਔਰ ਤੁਸੀਂ ਚੰਗੇ ਨੇ, ਤੇ ਫਿਰ ਇੱਕ ਗੱਲ ਯਾਦ ਰੱਖੋ, ਨਾਨਕ ਰੱਖੈ ਲਾਜ। ਫਿਰ ਉਹ ਅੱਲਾਹ ਤਾਲਾ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜੇ ਤੁਹਾਡੇ 'ਚ ਇਹ ਗੁਣ ਨੇ ਤੇ ਫਿਰ ਹਰ ਹਾਲਤ ਦੇ ਵਿੱਚ ਰੱਬ ਤੁਹਾਡੀ ਲਾਜ ਰੱਖੇਗਾ, ਰੱਬ ਬੌੜੀ ਕਰੇਗਾ, ਅੱਲਾਹ ਤਾਲਾ ਹਮੇਸ਼ਾ ਤੁਹਾਡੇ ਨਾਲ ਹੋਏਗਾ। ਸੋ ਇਹ ਮੈਸੇਜ ਮੈਂ ਸਮਝਦਾ ਵੀ ਸਾਡੇ ਲਈ ਇਹ ਇਕੱਲਾ ਮੁਸਲਮਾਨ ਭਰਾਵਾਂ ਭੈਣਾਂ ਲਈ ਨਹੀਂ ਹੈ, ਹਰ ਸਿੱਖ ਦੇ ਲਈ ਵੀ ਇਹ ਹੈ ਕਿ ਉਸ ਦੇ ਅੰਦਰ ਇਹ ਸਾਰੇ ਗੁਣ ਹੋਣੇ ਚਾਹੀਦੇ ਨੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ
ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।